प्रोग्राम एंड डॉक्टर साहब साढ़े दर्शकों को दसो कि अज के दिन की इतिहासिक अहमियत की है। 1870 ਦੇ ਵਿੱਚ ਸ੍ਰੀ ਅੰਮ੍ਰਿਤਸਰ ਸ਼ਹਿਰ 'ਚ ਕੂਕਿਆਂ ਨੇ ਬੁੱਚੜ ਮਾਰੇ जी ਕਿਉਂਕਿ 1849 'ਚ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ 'ਚ ਆਇਆ। ਉਹਨਾਂ ਨੇ ਇਹ ਦੱਸਣ ਦੇ ਲਈ ਸਿੱਖ ਰਾਜ ਦੇ ਵੇਲੇ ਜਿਹੜਾ ਕਾਊ ਸਲਾਟਰ ਸੀ ਉਹਦੇ ਤੇ ਪਾਬੰਦੀ ਸੀ। ਬੁੱਚੜਖਾਨੇ ਜਿਹੜੇ ਨੇ ਉਹ ਕਾਊ ਨਹੀਂ ਸੀ ਉਹਨਾਂ ਨੇ ਬੁੱਚੜਖਾਨਾ ਖੋਲ੍ਹਿਆ, ਇੱਕ ਅੱਧਾ ਹਰਿਮੰਦਰ ਸਾਹਿਬ ਦੇ ਨੇੜੇ ਖੋਲ੍ਹਿਆ, ਉਸ ਦੀ ਵੀ ਇਜਾਜ਼ਤ ਦੇ ਦਿੱਤੀ ਜਿਹਦੇ ਤੇ ਪਾਬੰਦੀ ਸੀ। ਤਾਂ ਕਈ ਵਾਰੀ ਪੰਛੀ ਜਿਹੜੇ ਨੇ ਉਹ ਬੁੱਚੜਖਾਨਿਆਂ 'ਚ ਜਿਵੇਂ ਹੁੰਦਾ ਹੱਡੀਆਂ ਕੋਈ ਚੁੱਕੀਆਂ, ਕੋਈ ਵਿੱਚ ਡਿੱਗੀ, ਕੋਈ ਸਰੋਵਰ 'ਚ ਡਿੱਗੀ, ਕੋਈ ਪਰਿਕਰਮਾ 'ਚ ਡਿੱਗੀ। ਤੇ ਕੂਕਿਆਂ ਦੀ ਲਹਿਰ ਜਿਹੜੀ ਬੇਸ਼ੱਕ ਸ਼ੁਰੂਆਤੀ ਦੌਰ ਤਾਂ ਇਹੀ ਸੀ ਕਿ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ, ਪਰ ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਅਸਲੀ ਆਸ਼ਾ ਫਰੀडम ਦਾ ਪਾਸੇ ਰਹਿ ਜਾਂਦਾ ਤੇ ਏਜੰਸੀਆਂ ਆਪਣਾ ਕੰਮ ਕਰ ਦਿੰਦੀਆਂ ਨੇ। ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਚੜ੍ਹਦੀ ਕਲਾ 'ਚ ਹੋਣ ਦੀ ਗੱਲ ਘੁਮਾ ਦਿੱਤੀ, ਫਿਰ ਘੁੰਮੀ ਗਈ, ਅਸਲੀ ਗੱਲ ਜਿਹੜੀ ਸੀ ਉਹ ਪਾਸੇ ਚਲੀ ਗਈ। ਸੋ ਉਹਨਾਂ ਨੇ ਵੀ ਏਜੰਸੀਆਂ ਨੇ ਕੂਕਿਆਂ ਨੂੰ ਫਰੀडम ਵਾਲੇ ਏਜੰਡੇ ਤੋਂ ਹਟਾ ਕੇ ਬੁੱਚੜਾਂ ਦੇ ਮਗਰ ਪਾ ਦਿੱਤਾ। ਨਤੀਜੇ ਦੇ ਤੌਰ ਤੇ ਅੰਮ੍ਰਿਤਸਰ 'ਚ ਮਾਰੇ, ਫਿਰ ਮਲੇਰਕੋਟਲੇ 'ਚ ਹੋਇਆ, ਬਾਅਦ 'ਚ ਫੜੇ ਗਏ। ਬਾਬਾ ਰਾਮ ਸਿੰਘ ਨੂੰ ਉਹਨਾਂ ਨੇ ਰੰਗੂਨ ਭੇਜ ਦਿੱਤਾ ਤੇ ਉਹ ਮੂਵਮੈਂਟ ਜਿਹੜੀ ਕਿ ਆਜ਼ਾਦੀ ਦੇ ਲਈ ਸੀ, ਫਰੰਗੀ ਨੂੰ ਕੱਢਣ ਲਈ, ਉਹ ਬੁੱਚੜਖਾਨਿਆਂ ਦੇ ਵਿੱਚ ਹੀ ਬੁੱਚੜਾਂ ਨੇ ਦੇ ਥੱਲੇ ਹੀ ਖਤਮ ਹੋ ਗਈ। 1923 ਦੇ ਵਿੱਚ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਹੋਈ ਔਰ ਇਹ ਆਲਮੋਸਟ ਅੱਧੀ ਸਦੀ ਬਾਅਦ ਹੁੰਦੀ ਹੈ। ਜੂਨ 84 ਤੋਂ ਬਾਅਦ ਤਾਂ ਇੱਕਦਮ ਹੋਈ ਕਿਉਂਕਿ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ 'ਚ ਖੂਨ ਬੱਚਿਆਂ ਦੇ ਔਰ ਦੂਸਰੇ ਜਿਹੜੇ ਨੇ ਮ੍ਰਿਤਕ ਸਰੀਰ। ਸੋ 1923 ਵਾਲੀ ਕਾਰ ਸੇਵਾ ਵੀ ਬੜੇ ਵੱਡੇ ਪੈਮਾਨੇ ਤੇ ਹੋਈ ਜਿਹਦੇ 'ਚ ਉਸ ਜ਼ਮਾਨੇ 'ਚ ਮਹਾਰਾਜਾ ਪਟਿਆਲਾ, ਦੂਜੇ ਮਹਾਰਾਜੇ ਵੀ ਸ਼ਾਮਲ ਹੋਏ। ਸੋ ਇਹਨੇ ਇੱਕ ਬੂਸਟ ਦਿੱਤਾ। 1964 ਦੇ ਵਿੱਚ ਪ੍ਰਤਾਪ ਸਿੰਘ ਕੈਰੋਂ, ਜਿਹਦਾ ਅਸੀਂ ਜ਼ਿਕਰ ਕੀਤਾ ਸੀ ਕਿ ਦਾਸ ਕਮਿਸ਼ਨ ਬਣਿਆ, ਉਹਦੀ ਰਿਪੋਰਟ ਆਈ, ਉਹਨੂੰ ਰਿਜ਼ਾਈਨ ਕਰਨਾ ਪਿਆ। 1984 'ਚ ਅੱਜ ਦੇ ਦਿਨ ਡਾਕਟਰ ਗੰਡਾ ਸਿੰਘ ਜਿਹੜੇ ਸਾਡੇ ਬਹੁਤ ਵੱਡੇ ਹਿਸਟੋਰੀਅਨ ਹੋਏ ਨੇ, ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲੇ ਦੇ ਰੋਸ ਵਜੋਂ ਆਪਣਾ ਪਦਮ ਸ਼੍ਰੀ ਅਵਾਰਡ ਜਿਹੜਾ ਸੀ ਉਹ ਵਾਪਸ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਭਗਤ ਪੂਰਨ ਸਿੰਘ ਪਿੰਗਲਵਾੜਾ ਨੇ ਆਪਣਾ ਅਵਾਰਡ ਵਾਪਸ ਕੀਤਾ। ਖੁਸ਼ਵੰਤ ਸਿੰਘ, ਭਾਵੇਂ ਉਹਦੀ ਕਰਤੂਤ ਜਿਹੜੀ ਆ ਉਹ ਹਿੰਦੂਵਾਦੀ ਸਰਕਾਰ ਦੀ ਸ਼ਲਾਘਾ ਵਾਲੀ ਹੁੰਦੀ ਹੈ ਹਮੇਸ਼ਾ, ਪਰ ਇਹ ਗੱਲ ਉਹਨੇ ਪਦਮ ਭੂਸ਼ਣ ਅਵਾਰਡ ਜਿਹੜਾ ਹੈ ਉਹ ਵਾਪਸ ਕੀਤਾ ਸੀ ਜੂਨ 84 ਦੇ ਹਮਲੇ ਦੇ ਰੋਸ ਵਜੋਂ। ਸਾਧੂ ਸਿੰਘ ਹਮਦਰਦ ਜਿਹੜੇ ਭਾਵੇਂ ਅੱਜ ਅਜੀਤ ਦੀ ਲਾਈਨ ਉਹੀ ਲਾਈਨ ਹੈ ਜੋ ਬਾਦਲ ਕੀ ਲਾਈਨ ਹੈ, ਪਰ ਉਹਨਾਂ ਨੇ ਵੀ ਜੂਨ 84 ਦੇ ਵਿੱਚ ਪਦਮ ਸ਼੍ਰੀ ਅਵਾਰਡ ਜਿਹੜਾ ਉਹ ਵਾਪਸ ਕੀਤਾ ਸੀ। 1984 'ਚ ਅੱਜ ਦੇ ਦਿਨ ਸਰਕਾਰ ਨੇ ਇੱਕ ਸਟੋਰੀ ਆਪਣੇ ਮੀਡੀਆ 'ਚ ਪਲਾਂਟ ਕੀਤੀ ਕਿ ਹਰਿਮੰਦਰ ਸਾਹਿਬ ਦੇ ਕਮਰਿਆਂ 'ਚੋਂ ਬੜੀ ਵੱਡੀ ਮਿਕਦਾਰ ਦੇ ਵਿੱਚ ਹੈਰੋਇਨ ਔਰ ਜਿਹੜੀ ਹੈ ਕੋਕੇਨ ਇਹ ਮਿਲੀ ਹੈ, ਔਰ ਹਸ਼ੀਸ਼, ਹੈਰੋਇਨ, ਹਸ਼ੀਸ਼, ਕੋਕੇਨ। ਪਰ ਇੰਨਾ ਵੱਡਾ ਝੂਠ ਸੀ ਕਿ ਉਹਦਾ ਪ੍ਰੋਟੈਸਟ ਵੀ ਹੋਇਆ। ਬਾਅਦ ਜਿਹੜੇ ਅੰਦਰੂਨੀ ਵੀ ਸੀ ਉਹਨਾਂ ਨੇ ਦੇਖਿਆ ਵੀ ਇਹ ਤਾਂ ਬਹੁਤ ਵੱਡਾ ਝੂਠ ਬੋਲਿਆ ਗਿਆ। 10 ਦਿਨ ਬਾਅਦ ਸਰਕਾਰ ਨੇ ਇਹ ਸਟੋਰੀ ਵਾਪਸ ਲਈ, ਕਿਹਾ ਨਹੀਂ ਇਹ ਇੱਦਾਂ ਨਹੀਂ ਸੀ, ਇਹ ਗਲਤ ਸਟੋਰੀ ਲੱਗੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1846 'ਚ ਕੈਲੀਫੋਰਨੀਆ ਨੇ, ਜਿਹੜਾ ਕਿ ਕਦੇ ਮੈਕਸੀਕੋ ਦਾ ਹਿੱਸਾ ਹੁੰਦਾ ਸੀ, ਆਪਣੀ ਆਜ਼ਾਦੀ ਡਿਕਲੇਅਰ ਕੀਤੀ। 1864 'ਚ US ਕਾਂਗਰਸ ਨੇ ਪਾਸ ਕੀਤਾ ਕਿ ਜਿਹੜੇ ਕਾਲੇ ਸ਼ੋਲਜਰ ਨੇ ਉਹਨਾਂ ਦੀ ਤਨਖਾਹ ਵੀ ਉਨੀ ਹੋਏਗੀ ਜਿੰਨੀ ਗੋਰਿਆਂ ਦੀ ਹੈ। 1945 'ਚ ਇੰਗਲੈਂਡ ਜਿਹਦੇ ਥੱਲੇ ਉਸ ਵੇਲੇ ਭਾਰਤ ਵੀ ਸੀ, ਜਾਪਾਨ ਦੀ ਫੌਜ ਜਿਹੜੀ ਬਰਮਾ ਤੱਕ ਪਹੁੰਚ ਗਈ ਸੀ, ਜਿਹਦਾ ਨਾਂ ਅੱਜ ਮਿਆਂਮਾਰ ਹੈ, ਇਹ 1945 'ਚ ਉਹਨਾਂ ਨੇ ਪੂਰੀ ਤਰ੍ਹਾਂ ਜਾਪਾਨੀਆਂ ਤੋਂ ਖਾਲੀ ਕਰਵਾ ਲਿਆ ਬਰਮਾ। 1954 'ਚ ਪ੍ਰੈਜ਼ੀਡੈਂਟ ਆਈਜ਼ਨਹਾਵਰ ਅਮਰੀਕਾ ਦਾ, ਉਹਨਾਂ ਨੇ ਉਹ ਆਰਡਰ ਸਾਈਨ ਕੀਤਾ ਕਿ ਜਦੋਂ ਲਾਇਲਟੀ ਦੀ ਪਲੈਜ ਲਈ ਜਾਏਗੀ ਸਿਟੀਜ਼ਨਸ਼ਿਪ ਵੇਲੇ ਤਾਂ ਉਹਦੇ 'ਚ ਵਰਡਸ ਅੰਡਰ ਗੋਡ, ਹਾਲਾਂਕਿ ਇਹਨਾਂ ਦੇ ਅਦਰਵਾਈਜ਼ ਚਰਚ ਐਂਡ ਜਿਹੜੀ ਸਟੇਟ ਹੈ ਸੈਪਰੇਟ ਹੈ, ਪਰ ਇਹ 1954 ਤੋਂ ਬਾਅਦ ਪਲੈਜ ਦੇ ਵਿੱਚ ਅੰਡਰ ਗੋਡ ਸ਼ਬਦ ਜਿਹੜੇ ਨੇ ਉਹ ਆਏ। 1990 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਹੈ ਕਿ ਜਿਹੜੇ ਡਰਾਈਵਰ ਡਰੰਕ ਡਰਾਈਵਿੰਗ ਕਰ ਰਹੇ ਨੇ, ਅਲਕੋਹਲਿਕ ਨੇ, ਪੁਲਿਸ ਕੋਲ ਰਾਈਟ ਹੈ ਕਿ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਉਹ ਚੈਕਿੰਗ ਕਰ ਸਕਦੀ ਹੈ। ਇਹ ਪੁਲਿਸ ਦਾ ਰਾਈਟ ਜਿਹੜਾ ਕਾਨਸਟੀਟਿਊਸ਼ਨਲ ਹੈ, ਸੰਵਿਧਾਨਕ ਤੌਰ ਤੇ ਪੁਲਿਸ ਜਿਹੜੀ ਹੈ ਉਹ ਡਰੰਕ ਡਰਾਈਵਰ ਨੂੰ ਰੋਕ ਸਕਦੀ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੇ ਦਿਨ ਦੀ ਵਰਲਡ ਹਿਸਟਰੀ ਤੇ ਸਿੱਖ ਹਿਸਟਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਸਾਡਾ ਪਹਿਲਾ ਸਵਾਲ ਹੈ, ਚੀਨ ਨੇ ਅਮਰੀਕਾ ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਹੈ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਅੱਜ ਕੱਲ੍ਹ ਇੱਕ ਬੜੀ ਦਿਲਚਸਪ ਸਥਿਤੀ ਬਣੀ ਹੋਈ ਹੈ। ਐਡਵਰਡ ਸਨੋਡਨ ਨਾਂ ਦਾ ਜਿਹੜਾ ਵਿਸਲ ਬਲੋਅਰ ਹੈ, ਉਹ ਇੱਥੋਂ ਡਿਫਲੈਕਟ ਕਰਕੇ ਜਿਹੜਾ ਉਹ ਹਾਂਗਕਾਂਗ ਬੈਠੇ
ਤੇ ਉਹ ਖਬਰਾਂ ਉਹਨੇ ਦਿੱਤੀ, ਹੋਟਲ ਦੇ ਵਿੱਚੋਂ ਹੁਣ ਤਾਂ ਗਾਇਬ ਹੋ ਗਿਆ ਕਿਉਂਕਿ ਉਹ ਚਾਈਨਾ ਦੇ ਵਿੱਚ ਅਸਾਈਲਮ ਲੈਣਾ ਚਾਹੁੰਦਾ ਜੀ। ਤੇ ਉਹਨੇ ਇਹ ਕਿਹਾ ਵੀ ਕਿਸ ਤਰੀਕੇ ਨਾਲ ਜਿਹੜੀ ਸਾਰੀ ਇਹਨਾਂ ਦੀ ਸੀਕ੍ਰੀਟ ਸਰਵਿਸ ਹੈ ਉਹ ਇੰਟਰਨੈਟ ਔਰ ਫੋਨ ਔਰ ਹਜ਼ਾਰਾਂ ਲੋਕਾਂ ਦੇ ਜਿਹੜੇ ਨੇ ਉਹ ਉਹਨਾਂ ਨੂੰ ਟੈਪ ਕਰਦੇ ਨੇ। ਔਰ ਖਾਸ ਤੌਰ ਤੇ ਉਹਨਾਂ ਨੇ ਕਿਹਾ ਵੀ ਪਿਛਲੇ ਕਈ ਸਾਲਾਂ ਤੋਂ ਜਿਹੜੇ ਅਮਰੀਕਨ ਇਹ ਸਿਸਟਮ ਹੈ ਇਹ ਚਾਈਨਾ ਦੇ ਸਿਸਟਮ ਨੂੰ ਹੈਕ ਕਰਨ ਦੇ ਲਈ ਅਟੈਂਪਟ ਕਰ ਰਹੇ ਨੇ ਜੀ। ਹੁਣ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਚਾਰਜ ਲਾ ਕੇ ਹਟਿਆ ਸੀ ਚਾਈਨਾ ਤੇ ਕਿ ਜੀ ਤੁਹਾਡੇ ਜਿਹੜੇ ਸਪਾਈ ਨੇ ਇੰਟਰਨੈਟ ਦੇ ਉਹ ਸਾਡੇ ਸਿਸਟਮ 'ਚ ਵੜਨਾ ਚਾਹੁੰਦੇ ਨੇ ਔਰ ਇਹ ਤੋਂ ਕਰੋ। ਹੁਣ ਚਾਈਨਾ ਦੇ ਹੱਥ ਇਹ ਜਿਹੜੀ ਹੈ ਆ ਗਈ ਗੱਲ। ਸੋ ਚਾਈਨੀਜ਼ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨੇ ਹਾਈ ਮੋਰਲ ਗਰਾਊਂਡ ਲੈਂਦੇ ਕਿਹਾ, ਉਹਨਾਂ ਨੇ ਕਿਹਾ ਜੀ ਦੇਖੋ ਜੀ ਅਮਰੀਕਾ ਦੇ ਹੁਣ ਇਹ ਅਮਰੀਕਾ ਦਾ ਹੀ ਵਿਸਲ ਬਲੋਅਰ ਕਹਿ ਰਿਹਾ, ਇਹਨਾਂ ਦਾ ਹੀ ਇਹ ਕਹਿ ਰਿਹਾ ਵੀ ਅਸੀਂ ਤਾਂ ਹੁਣ ਕੀ ਕਹਿਣਾ। ਸੋ ਪਰ ਜਦੋਂ ਇਹ ਆਇਆ ਕਿ ਜੀ ਤੁਸੀਂ ਉਹਨੂੰ ਅਸਾਈਲਮ ਦਿਓਗੇ ਕਿ ਨਹੀਂ ਦਿਓਗੇ, ਉਹਨਾਂ ਨੇ ਉਹ ਜਿਵੇਂ ਚਾਈਨੀਜ਼ ਸਮਾਰਟ ਨੇ ਡਿਪਲੋਮੇਸੀ 'ਚ ਉਹਨੂੰ ਉਹਨਾਂ ਨੇ ਗੋਲਮੋਲ ਹੀ ਕੀਤਾ। ਪਰ ਇਸ ਗੱਲ ਨੇ ਚਾਈਨਾ ਨੂੰ ਜਿਹੜਾ ਹੈ ਮੋਰਲ ਹਾਈ ਗਰਾਊਂਡ ਦਿੱਤੀ ਹੈ ਔਰ ਅਪਰ ਹੈਂਡ ਦਿੱਤੀ। ਜੀ ਸਾਡਾ ਅਗਲਾ ਸਵਾਲ ਹੈ, ਭਾਰਤ ਵਿੱਚ 160 ਸਾਲ ਪੁਰਾਣੀ ਟੈਲੀਗ੍ਰਾਫ ਸਰਵਿਸ ਬੰਦ ਕੀਤੀ ਜਾਣ ਲੱਗੀ ਹੈ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ ਕਈ ਚੀਜ਼ਾਂ ਹਾਲਾਂ ਜਦੋਂ ਮੈਂ ਇਹ ਖਬਰ ਪਿਕ ਕੀਤੀ ਜਾਂ ਖਬਰ ਦੇਖੀ ਜੀ ਤੇ ਲੱਗਾ ਹੁਣ ਸਾਡੇ ਜਿਵੇਂ ਅਸੀਂ ਗਰੋ ਹੋਏ ਆ ਬਚਪਨ ਤੋਂ ਪੋਸਟ ਐਂਡ ਟੈਲੀਗ੍ਰਾਫ, ਪਹਿਲਾਂ ਮਹਿਕਮਾ PNT ਹੁੰਦਾ ਸੀ, ਪੋਸਟ ਐਂਡ ਟੈਲੀਗ੍ਰਾਫ, ਫਿਰ ਪੋਸਟਰ ਅਲੱਗ ਹੋ ਗਿਆ, ਤਾਰ ਅਲੱਗ ਹੋ ਗਈ। ਜੀ ਤਾਰ ਕਰਨੀ ਹੈ ਕਿਸੇ ਨੂੰ, ਤਾਰ ਆਈ ਹੈ ਕਿਸੇ ਦੀ ਖੁਸ਼ੀ ਦੀ ਖਬਰ ਵੀ ਤਾਰ ਹੈ, ਨੌਕਰੀ ਲੱਗ ਗਈ, ਕੋਈ ਹੋਰ ਹੋ ਗਿਆ ਤੇ ਜੇ ਕੋਈ ਹਾਦਸਾ ਹੋ ਗਿਆ ਜੀ ਫਿਰ ਵੀ ਤਾਰ ਹੈ। ਸੋ ਜਿਉਂ ਹੀ ਤਾਰ ਆਂਦੀ ਸੀ ਦਿਲ ਧੜਕਦਾ ਸੀ ਕਿ ਵੀ ਇਹਦੇ 'ਚ ਕੀ ਹੋਏਗਾ। ਸੋ ਹੁਣ ਉਹ ਸਿਸਟਮ 160 ਸਾਲ ਤੋਂ 160 ਸਾਲ ਪਹਿਲਾਂ ਅੰਗਰੇਜ਼ਾਂ ਨੇ ਇਹ ਟੈਲੀਗ੍ਰਾਫ ਸਿਸਟਮ ਡਿਵੈਲਪ ਕੀਤਾ ਸੀ। ਜੀ ਹੁਣ ਕਿਉਂਕਿ ਕਮਿਊਨੀਕੇਸ਼ਨ ਦੇ ਦੂਸਰੇ ਸਾਧਨ ਆ ਗਏ, ਸੈੱਲ ਫੋਨ ਹੈ, ਇੰਟਰਨੈਟ ਹੈ, ਈਮੇਲ ਹੈ, ਹੋਰ ਫਾਸਟ ਸਰਵਿਸਿਜ਼ ਨੇ ਕਿ ਜਿਹੜਾ ਤਾਰ ਮਹਿਕਮਾ ਉਹ ਘਾਟੇ 'ਚ ਜਾ ਰਿਹਾ ਸੀ। ਹਾਲਾਂਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ 2 ਸਾਲ ਪਹਿਲਾਂ ਸ਼ਾਇਦ ਉਹਦੇ ਭਾਅ ਭੂ ਵੀ ਤਾਂ ਨੂੰ ਚੱਕੇ, ਲੇਕਿਨ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪਿਆ। ਨਤੀਜੇ ਦੇ ਤੌਰ ਤੇ ਹੁਣ ਜਿਹੜਾ ਇਹਨਾਂ ਦੀ ਭਾਰਤ ਸੰਚਾਰ ਨਿਗਮ ਲਿਮਿਟਿਡ ਹੈ ਜਿਹੜਾ ਇਸ ਨੂੰ ਕੰਟਰੋਲ ਕਰਦਾ ਹੈ, ਉਹਨਾਂ ਨੇ ਕਿਹਾ ਕਿ ਜੀ 15 ਜੁਲਾਈ ਤੋਂ ਜਿਹੜਾ ਹੈ ਇਹ ਖਤਮ ਕਰ ਦਿੱਤਾ ਗਿਆ ਹੈ ਸਿਸਟਮ। ਔਰ ਜਿਹੜਾ ਓਵਰਸੀਜ਼ ਟੈਲੀਗ੍ਰਾਮ ਸੀ ਉਹ 2 ਮਹੀਨੇ ਪਹਿਲਾਂ ਹੀ ਉਹਨਾਂ ਨੇ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਸੀ। ਸੋ ਮੈਨੂੰ ਜਿਹੜਾ ਖਬਰ ਪੜ੍ਹ ਕੇ ਦੁੱਖ ਵੀ ਹੋਇਆ, ਸਾਡੀਆਂ ਯਾਦਾਂ 'ਚ ਪੋਸਟਲ ਐਂਡ ਟੈਲੀਗ੍ਰਾਫ ਡਿਪਾਰਟਮੈਂਟ ਔਰ ਇਸ ਮਹਿਕਮੇ ਨਾਲ ਸਾਡੀ ਸਾਂਝ ਵੀ ਰਹੀ ਹੈ। ਸੋ ਇਸ ਗੱਲ ਦਾ ਇਸ ਨੂੰ ਐਜ਼ ਏ ਖਬਰ ਐਟਲੀਸਟ ਪਰਸਨਲੀ ਮੈਨੂੰ ਦੁੱਖ ਹੋਇਆ ਵੀ ਇਹ ਤਾਰ ਮਹਿਕਮਾ ਤਾਰ ਜਾ ਰਹੀ ਹੈ, ਤਾਰ ਰਿਸੀਵ ਹੋ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਲਾਂ ਦੇ ਜਵਾਬ ਦਾ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ ਅੱਜ ਵੀ 14 ਜੂਨ ਦਾ ਦਿਨ ਹੈ ਔਰ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਤੇ ਉਹੀ ਦਿਨ ਚੱਲ ਰਹੇ ਨੇ। ਜੇਠ ਦਾ ਮਹੀਨਾ, ਲਾਹੌਰ ਦਾ ਸ਼ਹਿਰ, ਤਪਦੀ ਗਰਮੀ ਔਰ ਜੇਠ ਹਾੜ ਜਦੋਂ ਇਹ ਤਪਦੇ ਨੇ ਪੰਜਾਬ ਦੇ ਵਿੱਚ, ਇਹ ਸਾਡੀਆਂ ਲੋਕ ਬੋਲੀਆਂ 'ਚ ਹੈ ਕਿ ਜੇਠ ਹਾੜ ਤਪੇ ਸਾਵਣ ਭਾਦੋ ਵਸੇ, ਇਹ ਤਪਦੇ ਮਹੀਨੇ ਨੇ। ਔਰ ਗੁਰੂ ਅਰਜਨ ਸਾਹਿਬ ਨੇ ਕੁੱਲ ਮਨੁੱਖਤਾ ਦੇ ਜਿਹੜੇ ਪੈਗੰਬਰ ਨੇ ਕਿੰਨਾ ਕੁਛ ਸਿਆ ਆਪਣੇ ਪਿੰਡੇ ਤੇ, ਕਿੰਨਾ ਕੁਛ ਸਿਆ ਉਹਨਾਂ ਜ਼ਾਲਮਾਂ ਦੇ ਹੱਥਾਂ 'ਚ। ਤੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ, ਇਹ ਉਹਨਾਂ ਦੇ ਮੁਖਾਰਬਿੰਦ ਤੋਂ ਹੈ। ਔਰ ਉਸ ਸੀਨ 'ਚ ਜਦੋਂ ਕਿ ਗੁਰੂ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਿਰ ਤੇ ਰੇਤ ਪੈ ਰਹੀ ਹੈ, ਸਾਈਂ ਮੀਆਂ ਮੀਰ ਇਹ ਬਹੁਤ ਵੱਡੇ ਸੂਫੀ ਫਕੀਰ ਹੋਏ ਨੇ ਲਾਹੌਰ ਦੇ, ਅੱਜ ਵੀ ਉਹਨਾਂ ਦੀ ਦਰਗਾਹ ਹੈ ਲਾਹੌਰ 'ਚ। ਔਰ ਜਦੋਂ ਵੀ ਸਿੱਖ ਜਾਂਦੇ ਨੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ, ਸੋ ਜਿਨ੍ਹਾਂ ਕੋਲ ਵਕਤ ਹੁੰਦਾ ਹੈ ਲਾਹੌਰ ਆਉਂਦੇ ਨੇ, ਉਹ ਸਾਈਂ ਮੀਆਂ ਮੀਰ ਦੀ ਦਰਗਾਹ ਤੇ ਜ਼ਰੂਰ ਜਾਂਦੇ ਨੇ। ਔਰ ਸਾਈਂ ਮੀਆਂ ਮੀਰ ਦਾ ਸੰਬੰਧ ਬਹੁਤ ਡੂੰਘਾ ਹੈ ਸਿੱਖਾਂ ਦੇ ਨਾਲ, ਸਾਡੇ ਇਤਿਹਾਸ ਦੇ ਨਾਲ। ਉਹ ਹਰਮੰਦਰ ਜਿਸ ਦੇ 4 ਦਰਵਾਜ਼ੇ ਨੇ, ਜਿੱਥੇ ਹਰ ਕੋਈ ਜਹਦਰ ਆਵਤ ਜਾਤਿਓ ਹਟਕੈ ਨਾ ਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਉਸ ਹਰਮੰਦਰ ਦਾ ਨੀਂਹ ਪੱਥਰ ਗੁਰੂ ਅਰਜਨ ਸਾਹਿਬ ਨੇ ਸਾਈਂ ਮੀਆਂ ਮੀਰ ਤੋਂ ਰਖਵਾਇਆ ਸੀ। ਹੁਣ ਸਾਈਂ ਮੀਆਂ ਮੀਰ ਦਾ ਅਧਿਆਤਮਕ ਰੁਤਬਾ ਕਿੰਨਾ ਬੁਲੰਦ ਹੋਏਗਾ, ਕਿਵੇਂ ਉਹ ਰੂਹਾਨੀਅਤ ਦੀ ਸਾਂਝ ਹੋਏਗੀ। ਤੇ ਛੋਟੀ ਉਮਰ ਦੇ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਪਹਿਲਾਂ ਲਾਹੌਰ ਆਏ, ਉਹਨਾਂ ਦੇ ਤਾਇਆ ਜੀ ਸਹਾਰੀ ਮਲ ਦੀ
ਬੱਚੀ ਦਾ ਵਿਆਹ ਸੀ ਤਾਂ ਉਹਨਾਂ ਦੇ ਵੱਡੇ ਦੋਵੇਂ ਭਰਾ ਮੁੱਕਰ ਗਏ, ਮਹਾਦੇਵ ਵੀ ਔਰ ਪ੍ਰਿਥੀ ਚੰਦ ਵੀ। ਜੀ ਤੇ ਗੁਰੂ ਅਰਜਨ ਸਾਹਿਬ ਆਏ ਰਹੇ। ਉਹਨਾਂ ਦਿਨਾਂ ਤੋਂ ਹੀ ਮੀਆਂ ਮੀਰ ਦੇ ਨਾਲ ਸੰਬੰਧ ਜੁੜਿਆ, ਕਿਉਂਕਿ ਲਾਹੌਰ ਮੀਆਂ ਮੀਰ ਦੇ ਨਾਲ ਜਿਹੜਾ ਬਹੁਤ ਸਨੇਹ ਰੱਖਦਾ ਸੀ। ਜੀ ਔਰ ਫਿਰ ਹਰਮੰਦਰ ਸਾਹਿਬ ਦਾ ਨੀਂਹ ਪੱਥਰ, ਫਿਰ ਉਹਨਾਂ ਨੇ ਜਾਹੋ ਜਲਾਲ ਵੀ ਦੇਖਿਆ ਗੁਰੂ ਦਰਬਾਰ ਦਾ। ਗੁਰੂ ਅਰਜਨ ਸਾਹਿਬ ਕਿੰਨੇ ਹਰਮਨ ਪਿਆਰੇ ਨੇ ਜੀ ਕੁੱਲ ਆਲਮ ਦੇ ਵਿੱਚ। ਜੀ ਤੇ ਫਿਰ ਹੁਣ ਉਹ ਅਖੀਰਲੀ ਉਸ ਝਾਂਕੀ ਦੀ ਵਿਟਨੈਸ ਨੇ, ਤੱਤੀ ਤਵੀ ਤੇ ਗੁਰੂ ਅਰਜਨ ਸਾਹਿਬ ਨੇ। ਜੀ ਸਿਰ ਤੇ ਰੇਤ ਪੈ ਰਹੀ ਹੈ ਤੇ ਇਧਰ ਤੇਰਾ ਕੀਆ ਮਿੱਠਾ ਲਾ ਕੇ। ਤੇ ਸਾਈਂ ਮੀਆਂ ਮੀਰ ਜਿਹੜੇ ਨੇ ਉਹ ਬੜੇ ਬੇਚੈਨ ਨੇ, ਜੀ ਉਹ ਬੜੇ ਰੋ ਰਹੇ ਨੇ ਜ਼ਾਰੋ ਜ਼ਾਰ, ਯਾ ਅੱਲਾਹ ਇਹ ਕੀ ਮੈਂ ਦੇਖ ਰਿਹਾ ਆਪਣੀਆਂ ਅੱਖਾਂ ਦੇ ਸਾਹਮਣੇ। ਜੀ ਔਰ ਉਹ ਫਿਰ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਨੇ ਕਿ ਜੇ ਤੁਸੀਂ ਮੈਨੂੰ ਹੁਕਮ ਕਰੋ ਤੇ ਮੈਂ, ਜਿਵੇਂ ਸਾਡੇ ਪੁਰਾਤਨ ਪਰੰਪਰਾ 'ਚ ਸ਼ਬਦ ਦੁਹਰਾਏ ਜਾਂਦੇ ਸੀ, ਜੀ ਇਹਨਾਂ ਦੇ ਮਤਲਬ ਤਾਂ ਰੂਹਾਨੀ ਨੇ, ਪਰ ਕਿ ਜੇ ਤੁਸੀਂ ਹੁਕਮ ਕਰੋ ਤੇ ਮੈਂ ਲਾਹੌਰ ਤੇ ਦਿੱਲੀ ਦੀ ਨੂੰ ਇੱਕ ਦੂਜੇ ਨਾਲ ਟਕਰਾ ਦਿਆਂ। ਜੀ ਤੇ ਗੁਰੂ ਅਰਜਨ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਕਿ ਸਾਈਂ ਜੀ ਇਹ ਨਿਰੰਕਾਰ ਦੇ ਹੁਕਮ 'ਚ ਹੈ, ਉਸ ਦਾ ਭਾਣਾ ਹੈ। ਹੁਣ ਤੁਸੀਂ ਇਹ ਦੇਖੋ ਕਿ ਮੈਂ ਉਸ ਹੁਕਮ ਦੇ ਉਸ ਭਾਣੇ ਦੇ ਵਿੱਚ ਜੀ ਰਿਹਾ ਕਿ ਨਹੀਂ ਜੀ ਰਿਹਾ। ਤੇ ਉਹ ਜਿਹੜਾ ਸੀਨ ਹੈ ਉਹਨੂੰ ਪ੍ਰਿੰਸੀਪਲ ਗੰਗਾ ਸਿੰਘ, ਸਾਡੇ ਇੱਕ ਬਹੁਤ ਵੱਡੇ ਵਿਦਵਾਨ ਸਕਾਲਰ ਹੋਏ ਨੇ 20ਵੀਂ ਸਦੀ ਦੇ, ਉਹਨਾਂ ਨੇ 4-6 ਲਾਈਨਾਂ ਦੀ ਇੱਕ ਨਜ਼ਮ ਦੇ ਵਿੱਚ ਗੁੰਦਿਆ ਜੀ। ਔਰ ਉਹ ਮੈਂ ਅੱਜ ਦੇ ਥਾਟ ਲਈ ਦੇਣੀ ਚਾਹੁੰਦਾ ਜੀ ਔਰ ਉਹ ਸ਼ਬਦ ਨੇ ਉਸ ਦੇ ਕਿ ਚਾਰ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ ਰੋਏ ਤੇ ਤਾਂ ਹੀ ਮਾਰਦਾ, ਸੁਣ ਕਿਹਾ ਸਤਗੁਰ ਮੀਆਂ छोड़ो प्रीति चाम से, क्या हुआ तन जल रहा हम शांत हैं हरि नाम से। कि ये मेरे तन वाल ना देख, मेरे अंदर देख कि मैनू उस वाहिगुरु दे नाम ने ठंडा ठार किया होया है। ते भाई गुरदास जदों गुरु अर्जन विटों कुर्बानी कहंदे ने ते उस सारी उदाहरण नूं लैंदे ने कि रहंदे गुर दरियाओ विच मीन कुलीन होए ते निर्बाणी, दर्शन देख पतंग ज्यों ज्योति अंदर जोत समानी। कि वो सारी भंवरे की अवस्था, मीन की अवस्था है। तो उस सारे नूं कह के कहंदे ने गुरु अर्जन विटों कुर्बानी। गुरु अर्जन विटों कुर्बानी, गुरु अर्जन तो बलिहार, गुरु अर्जन तो कुर्बान। और इस विचार दे नाल असीं पंजवें पातशाह सतगुरु गुरु अर्जन साहिब नूं अपने तुर अंदर उन्हां दी शहादत, उन्हां दा जीवन ਉਸ ਨੂੰ ਆਪਣਾ ਸਿਰ ਝੁਕਾਉਂਦੇ ਔਰ ਸ਼ਹੀਦਾਂ ਦੇ ਸਰਤਾਜ ਦੇ ਅੱਗੇ ਨਤਮਸਤਕ ਹੁੰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤੇ ਹੁਣ ਲੈਣੇ ਅਸੀਂ ਆਪਣੇ ਵੀਰਸ ਕੋਲੋਂ ਇਜਾਜ਼ਤ। ਵੀਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।